ਨਾਨਕ ਸਿੰਘ ਮੱਲੀ ਸੀ ਇਹਨਾਂ ਦਾ ਬਾਬਾ, ਮੱਲੀਆਂ ਦਾ, ਪਿੰਡ ਸੁਧਾਰ ਵਾਲੀ ਦੇ, ਜਿਹੜਾ ਵਡੇਰਾ ਸੀ ਇਹਨਾਂ ਦਾ। ਅੱਗੋਂ ਉਹਦੇ ਦੋ ਮੁੰਡੇ ਹੁੰਦੇ ਨੇ, ਸੁੰਦਰ ਸਿੰਘ ਮੱਲੀ ਤੇ ਮੰਗਲ ਸਿੰਘ ਮੱਲੀ। ਇਹ ਤੁਸੀਂ ਨਾਂ ਸੁਣੇ? ਠੀਕ ਹੈ, ਸੁਣੇ ਨਹੀਂ, ਵੇਖੇ ਨੇ। ਅੱਛਾ, ਵੇਖੇ ਨੇ। ਵਾਹ ਜੀ ਵਾਹ। ਤੇ ਦੱਸੋ, ਸੁੰਦਰ ਸਿੰਘ ਮੱਲੀ ਤੁਸੀਂ ਵੇਖਿਆ? ਅੱਛਾ, ਇਹਦੇ 4 ਬੱਚੇ ਸਾਡੇ ਕੋਲ ਆਏ। ਉਜਾਗਰ ਸਿੰਘ, ਅੱਛਾ, ਇਹ ਨਾਂ ਯਾਦ ਹੈ? ਸੁਦਾਗਰ ਸਿੰਘ, ਫੌਜਾ ਸਿੰਘ, ਕਪੂਰ ਸਿੰਘ। ਉਹਦੇ ਫਿਰ ਉਹਦੇ ਨਾਂ ਯਾਦ ਨੇ ਸਾਰੇ। ਉਹਦੇ ਘਰ ਦੇ ਬੰਦੇ ਨੇ। ਅੱਛਾ, ਇਹ ਜਿਹੜੇ ਨੇ ਘਰ ਦੇ ਬੰਦੇ ਨੇ, ਜਿਵੇਂ ਖੇਡੀ ਦਾ, ਇਕੱਠੇ ਖੇਡੀ ਦਾ। ਅੱਛਾ, ਉਹਨਾਂ ਦਾ ਘਰ ਦਾ ਨਾਂ ਹੈ। ਅੱਛਾ, ਇਹਨਾਂ ਦੇ ਉਜਾਗਰ ਸਿੰਘ, ਸੁਦਾਗਰ ਸਿੰਘ, ਫੌਜਾ ਸਿੰਘ। ਠੀਕ। ਜਗਪ੍ਰੀਤ ਵੀਰ ਨੇ 2 ਨਾਂ ਲਏ, ਇੱਕ ਦੀਨਾ ਤੇ ਇੱਕ ਰੱਖਾ। ਇੱਕ ਮੁਸਲਮਾਨ ਸਨ, ਇਹਨਾਂ ਨਾਲ ਸਾਡਾ ਬੜਾ ਭਰਾਪਾ ਸੀ, ਆਨ ਜਾਨ ਸੀ ਘਰ। ਉਹ ਮੇਰਾ ਵਾਲ ਸੀ, ਅਲਾਦੀਨ। ਅਲਾਦੀਨ ਤੁਹਾਡਾ ਵਾਲ? ਤੇ ਬਾਬਾ ਰੱਖਾ? ਉਹ ਮੇਰਾ ਚਾਚਾ ਹੈ। ਉਹ ਚਾਚਾ ਲੱਗਦਾ। ਇਹ ਦੋਵੇਂ ਭਰਾ ਸਨ। ਸਿੰਘ ਸਾਰੇ ਕਦੇ ਕਹਿ ਦੋ। ਇਹ ਗੱਲ ਸੁਣਾਓ ਸਾਰੀ, ਤੁਹਾਨੂੰ ਯਾਦ ਹੈ? ਯਾਦ। ਇਹ ਗੱਲ ਕੈਦ ਹੋਏ ਸਨ। ਅੱਛਾ, ਇਹ ਸਾਰੇ ਕੈਦ ਹੋਏ ਹਨ। ਫੌਜਾ ਸਿੰਘ, ਸੁਦਾਗਰ ਸਿੰਘ ਨਹੀਂ ਗਿਆ ਫੌਜ ਨਹੀਂ। ਹਾਂਜੀ, ਉਹ ਇੱਥੇ ਘਰ ਹੀ ਪੱਠੇ ਛੱਟੇ ਮੈਂ ਵਾਈ ਬੀਜੀ ਕਰ ਰਿਹਾ। ਬਿਲਕੁਲ ਠੀਕ। 3 ਭਰਾ ਸਨ। ਅੱਛਾ, 4 ਭਰਾ ਹਨ। 4 ਭਰਾ। 3 ਫੌਜ ਹਨ ਤੇ ਇੱਕ ਇਸੇ। ਅੱਛਾ, ਇੰਨਾ ਕੁਝ ਹੁੰਦਾ ਹੈ ਇੱਥੇ। 1.5 ਮਣ ਕਣਕ ਲੈ ਕੇ ਨਾ, ਤੇ ਇਹ ਸਾਰਾ ਇਲਾਕਾ ਦਿੱਤਾ ਹੈ। ਇਹ ਸਾਡੇ ਪਿੰਡ ਸੇ ਬੱਲੇ ਹੁੰਦਾ ਹੀ ਕੱਖ ਨਹੀਂ। ਅੱਛਾ ਅੱਛਾ, 1.5 ਮਣ ਕਣਕ ਲਈ ਸਰ। 1.5 ਮਣ ਕਣਕ ਦੇ ਬਦਲੇ ਸਾਰਾ ਇਲਾਕਾ ਦੇ ਛੜਿਆ। ਨਹੀਂ ਤੇ ਇਹ ਤੁਹਾਡੇ ਪਿੰਡ ਦਾ ਰਕਬਾ ਸੀ? ਸਾਡੇ ਪਿੰਡ ਦਾ ਮੀਲ ਤੱਕ। ਨਸੀਬ ਨਹੀਂ ਹੋਇਆ ਉਹਨਾਂ ਨੂੰ। ਬਿਲਕੁਲ ਗੱਲ ਠੀਕ ਹੈ। ਠੀਕ ਹੈ ਨਾ? ਅੱਛਾ ਅੱਛਾ, ਇਹ ਬਿਲਕੁਲ ਤਿਆਰ। ਜਿਹੜੇ ਜਾਗਰ ਸਿੰਘ ਨਾ, ਉਹਨੇ ਤਿਆਰ ਕਰ ਛੜਿਆ ਸੀ। ਅੱਛਾ, ਬਿਲਕੁਲ ਤਿਆਰ ਨਹੀਂ ਹੋਇਆ। ਉਹਨੇ ਛੱਤ ਛੁੱਟ ਪੈ ਗਿਆ ਸੀ, ਲੱਗ ਪਿਆ ਸੀ ਬੈਗ। ਅੱਛਾ ਅੱਛਾ, ਛੱਤ ਛੁੱਟ ਮਤਲਬ ਪੈ ਗਿਆ ਸੀ, ਤਿਆਰੀ ਤੁਰੀ ਰਹਿ ਗਈ। ਠੀਕ। ਉਜਾਗਰ ਸਿੰਘ, ਇੱਕ ਡਰ ਵੀ ਵਜ੍ਹਾ ਬਣੀ ਕਿ ਜਿੱਥੇ ਲੋਕ ਆਪਸ ਵਿੱਚ ਜਾਣ ਲੱਗਿਆ, ਇੱਕ ਦੂਸਰੇ ਦੀ ਹਾਲ ਚਾਲ ਨਹੀਂ ਪੁੱਛ ਸਕੇ। ਤੁਹਾਨੂੰ ਕੋਈ ਮਿਲਿਆ ਸੱਜਣ, ਤੁਹਾਨੂੰ ਜਾਂ ਕਪੂਰ ਸਿੰਘ, ਤੁਹਾਡੇ ਬਾਬਿਆਂ ਨੂੰ, ਅੱਲਾ ਰੱਖਾ ਨੂੰ, ਬਾਬੇ ਦੀਨਾ ਨੂੰ ਮਿਲ ਮਿਲਾ ਕੇ ਗਏ? ਉਦੋਂ ਮਿਲ ਮਿਲਾ ਕੇ ਸਾਡੇ ਕੋਲ ਤਲਵਾਰ ਸੀ, ਉਹ ਲੈ ਗਿਆ। ਮਿਲ ਮਿਲਾ ਕੇ ਸਾਡੇ ਨਾਲ। ਅੱਛਾ, ਤਲਵਾਰ ਦਿੱਤੀ ਤੁਹਾਡੇ ਬਜ਼ੁਰਗਾਂ ਨੇ ਕਿ ਬਲੋ ਜੀ ਔਖੇ ਭਾਰੇ ਵੇਲੇ ਕੰਮ ਆਏਗੀ। जी अस्सलाम वालेकुम, सत श्री अकाल, प्रणाम दोस्तों। मैं तुहाडा अपना बेली मित्र खादम हुसैन अज एक नवी कहानी दे नाल सांझा पंजाब दी टीम पहुंची है जी पिंड सदारवाली दे विच। इस पिंड दा जिला भी सियालकोट ते तहसील भी सियालकोट ते 1947 तो भी पहले दा पिंड आबाद है जी। ते अज सांझा पंजाब दी टीम जगप्रीत वीर जी दी रिक्वेस्ट ते इस पिंड दे विच हाज़र हुई। उन्हां दे बजुर्गां दा पिंड सी जी सदारवाली। ते इस पिंड दे विच जिहड़े लोग 1947 तो पहले वसदे सन, उन्हां दी जिहड़ी बरादरी सी गोत मल्ली जट सिख सरदार इस पिंड दे विच वसदे सन जी। इस वेले इस पिंड दे विच जिहड़ी अक्सरीयत बरादरी है वो गुज्जर बरादरी बैठी है जी पिंड सदारवाली दे विच। ते बाकी दी गलबात जी असी बाबा जी रहमत अली साहब को पुछांगे। साडा तकरीबन तीसरा चक्कर इस पिंड सदारवाली दे विच। एक ही बजुर्ग इस पिंड दे विच बच्चे जिहड़ा कि पिंड सदारवाली दी तारीख नूं जानदे सन, ते अज असीं उन्हां तों पुछांगे कि वो की कुछ उन्हां ने वेखिया 1947 तो पहले पिंड सदारवाली दे विच, किहड़े किहड़े लोकां नाल उन्हां दी सांझ सी, मुहब्बत सी। सारी गलबात असीं तुहाडे रूबरू कर रहे हां जी बाबा जी रहमत अली दी जुबानी। ते असीं उम्मीद करने हां तुहानूं साडा अज दा एपीसोड भी हमेशा की तरह बहुत चंगा लगेगा। तो आओ जी फिर बाबा जी नाल गलबात करने। अस्सलाम वालेकुम बाबा जी। वालेकुम सलाम। बाबा जी की हाल है? शुक्र अल्लाह दा। की नाम जी अपना? रहमत अली। रहमत अली, हाँ जी रहमत अली साहब। ते तुहाडे वालिद साहब दा नाम? अलादीन। अलादीन। ते बाबे दा नाम की सी दादे दा? करमदीन। करमदीन, ठीक है। बाबा जी केड़ा पिंड अपना, केड़े पिंड जी तुसी बैठे हो इस वेले? सदारवाली। सदारवाली। जिला?
ਸਿਆਲਕੋਟ ਤਹਿਸੀਲ ਸਿਆਲਕੋਟ ਸਿਆਲਕੋਟ। 47 ਵੇਲੇ ਵੀ ਇਹ ਐਡਰੈਸ ਸੀ? ਇਹ ਫਿਰ ਡਰੈਸ ਪਹਿਲਾਂ ਇਹ ਵੀ ਐਡਰੈਸ ਸੀ, ਮਤਲਬ ਸ਼ੁਰੂ ਤੋਂ 47 ਇਹ ਵੇਲੇ। address ਹੈ। ਠੀਕ ਹੈ ਠੀਕ ਹੈ ਠੀਕ ਹੈ। ਤੇ ਡਾਕਖਾਨਾ ਕਿਹੜਾ ਲੱਗਦਾ ਸੀ? ਬਡਿਆਣਾ। ਬਡਿਆਣਾ ਲੱਗਦਾ ਸੀ। ਹਾਂ ਠੀਕ ਹੈ, ਬਡਿਆਣਾ ਤੁਹਾਡੇ ਕੋਲ ਹੀ ਹੈ। ਹਾਂ ਤੇ 47 ਵੇਲੇ ਇੱਥੇ ਕੈਂਪ ਵੀ ਲੱਗਾ। ਹਾਂ ਕੈਂਪ ਉਹ ਪਰਮ ਲੱਗਾ ਹਾਂ, ਜਿੱਥੇ ਅੱਜ ਕੱਲ ਮੰਡੀ ਲੱਗਦੀ, ਜਿਸ ਜਗ੍ਹਾ। ਹਾਂ ਜਿੱਥੇ ਦੁਕਾਨਾਂ ਨੇ ਪਰ ਜਾਂਦੇ ਨਾ ਸਕੂਲ ਨੂੰ ਅੱਛਾ। ਆ ਪਾਸੇ ਥਾਂ ਨੇ ਖੁੱਲਾ, ਹਾਂਜੀ ਹਾਂਜੀ ਉਹ ਥਾਂ ਜਿਹੜਾ ਅੱਛਾ। ਜਿੱਥੇ ਦੁਕਾਨਾਂ ਐਵੇਂ ਪਈਆਂ ਨੇ, ਹਾਂ ਹਾਂ ਜਿੱਥੇ ਹੁਣ ਮੰਡੀ ਲੱਗਦੀ ਮੰਗਲ ਬਰਾਤ ਜਿੱਥੇ ਲੱਗਦਾ ਅੱਛਾ ਅੱਛਾ। ਉਹ ਥਾਂ ਸੀ। ਉਹ ਥਾਂ ਸੀ ਜਿੱਥੇ ਕੈਂਪ ਲੱਗਾ ਸੀ। ਹਾਂ ਚਲੋ ਸਹੀ ਹੈ, ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੇ ਆ। ਹਾਂ ਅੱਛਾ ਬਾਬਾ ਜੀ, ਪਿੰਡ ਸੁਧਾਰ ਵਾਲੀ 47 ਵੇਲੇ ਕਿੱਡਾ ਕੁ ਪਿੰਡ ਸੀ? ਹੁਣ ਤੇ ਚੋਖਾ ਵੱਧ ਗਿਆ। ਆਹੋ ਥੋੜਾ ਵਧੀਆ, ਇਹਦਾ ਬਹੁਤਾ ਨਾ ਵਧਿਆ ਤੇ ਨਾ ਘਟਿਆ ਹੀ ਆ। ਅੱਛਾ। ਹਾਂ ਉਸ ਵੇਲੇ ਤੁਸੀਂ ਮੋਟਾ ਅੰਦਾਜ਼ਾ ਦੱਸ ਸਕਦੇ ਹੋ? ਕੁਝ 200-250 ਘਰ ਆਇਆ ਸੀ ਉਸ ਵੇਲੇ ਵੀ? ਨਹੀਂ ਥੋੜਾ ਹੈ? ਥੋੜਾ ਅੱਛਾ, 150 ਸਵਾ ਕਿਲੋ। 125 ਘਰ ਸੀ। ਹਾਂ 125 ਘਰ ਦੇ ਵਿੱਚੋਂ ਕਿਹੜੀ ਬਰਾਦਰੀ ਦੇ ਲੋਕ ਬੈਠੇ ਸਨ? ਸਾਰੇ ਸਿੱਖ ਸਨ ਬਹੁਤੇ। ਅੱਛਾ ਅਸੀਂ 5-7 ਘਰ ਸਾਂ ਮੋਸ਼ੀਆਂ ਦੇ, ਠੀਕ ਹੈ ਤਰਖਾਨਾਂ ਦੇ ਠੀਕ ਹੈ ਤੇ ਕਸ਼ਮੀਰੀਆਂ ਦੇ ਠੀਕ ਹੈ। ਤੇ ਅਸਲਿਆਂ ਦੇ ਅਸੀਂ। ਲੈ ਰਹੀਆਂ ਨੇ। ਹਾਂ ਸਹੀ ਹੈ, ਮਤਲਬ 10-12 ਘਰ ਆਇਆ ਸਨ। 5-7 ਸਾਂ ਥੋੜੇ 5-7 ਸਨ। ਅੱਛਾ। ਤੇ ਬਾਕੀ ਜਿਹੜੇ ਸਨ ਸਾਰੀ ਸਿੱਖ ਬਰਾਦਰੀ ਸਿੱਖ ਬੈਠੇ। ਬਰਾਦਰੀ। ਤੇ ਕਿਹੜੀ ਗੋਤ ਦੇ ਜੱਟ ਸਨ? ਮੱਲੀ? ਮੱਲੀ ਹਨ, ਆ ਪਾਸਾ ਸਾਡਾ ਮੱਲੀਆਂ ਦਾ। ਮੱਲੀਆਂ। ਸਾਰੇ ਮੱਲੀ ਖਵਾਉਂਦੇ ਨੂੰ, ਪਰਲੇ ਵੀ ਮੱਲੀ। ਬੜਿਆਣੇ ਤੱਕ ਵੀ ਮੱਲੀ ਸਨ। ਬੜਿਆਣਾ ਵੀ ਮੱਲੀਆਂ ਦਾ। ਮੱਲੀਆਂ ਦਾ ਸੀ। ਨਵਾਦੇ ਵੀ ਮੱਲੀ ਬਣ ਗਏ। ਠੀਕ ਹੈ ਠੀਕ। ਜਦੋਂ 47 ਦੀ ਵੰਡ ਹੋਈ ਹਾਂ। ਉਸ ਵੇਲੇ ਆਪਣੀ ਉਮਰ ਕਿੰਨੀ ਸੀ? 20 ਸਾਲ 20 ਸਾਲ। ਤੇ ਸਾਰਾ ਕੁਝ ਤੁਹਾਨੂੰ ਯਾਦ ਹੈ? ਬਿਲਕੁਲ ਪੱਕਾ। ਅੱਛਾ ਅੱਛਾ ਠੀਕ ਹੈ ਠੀਕ। ਕਿੰਨੀਆਂ ਪਤੀਆਂ ਸਨ ਪਿੰਡ ਸੁਧਾਰ ਵਾਲੀ ਦੀਆਂ? ਦੋਵੇਂ। 2 ਪਤੀਆਂ ਸਨ। ਅੱਛਾ। ਨੰਬਰਦਾਰਾਂ ਦੇ ਨਾਂ ਯਾਦ ਨੇ? ਨੰਬਰਦਾਰ ਦਾ ਨਾਂ ਹੈ ਫਿਰ ਲਾਲ ਦਾ। ਲਾਲ ਸਿੰਘ। ਹਾਂ ਅੱਛਾ। ਤੇ ਦੂਸਰਾ ਕੋਈ ਵੀ ਨਹੀਂ। ਬਾਬਾ ਜੀ ਲਾਲ ਸਿੰਘ ਸੀ ਉਸ ਵੇਲੇ ਕਿ ਲਾਲ ਚੰਦ ਸੀ? ਲਾਲ ਚੰਦ ਸੀ ਇਹਦਾ ਨਾਂ, ਤੇ ਉਹਨੇ ਲਾਲ ਚੰਦ, ਹਾਂ। ਲਾਲ ਚੰਦ ਨੇ। ਠੀਕ ਹੈ, ਲਾਲ ਚੰਦ ਹਾਂ ਸਿੱਖ ਸੀ। ਅੱਛਾ ਅੱਛਾ। ਉਹਨੇ ਲਾਲ ਚੰਦ ਨੇ। ਲਾਲ ਚੰਦ ਕਹਿੰਦੇ। ਠੀਕ ਹੈ। ਤੇ ਬੰਦਾ ਖਰਾ ਸੀ, ਵਧੀਆ ਸੀ? ਬੜਾ ਚੰਗਾ। ਲਾਲ ਸਿੰਘ ਵੀ ਤੁਸੀਂ ਭਾਵੇਂ ਲਾ ਲਓ, ਉਹ ਗੱਲ ਦਾ ਕੋਈ ਨਹੀਂ, ਕਿਉਂ ਅੱਜ ਸਿੱਖ ਸੀ। ਹਾਂ 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 ਠੀਕ ਹੈ ਹਾਂ ਠੀਕ ਹੈ। ਹਾਂ ਤੇ ਕਿਸੇ ਮਾੜੇ ਧੋੜੇ ਬੰਦੇ ਨਾਲ ਉਹਦੇ ਨਾਲ ਉਹਦੀ ਖੈਰ ਖੁਆਈ ਕਰਨੀ? ਨਹੀਂ ਚੰਗਾ ਸੀ ਬੰਦਾ, ਬਹੁਤ ਨੇਕ ਬੰਦਾ। ਅੱਛਾ ਹਾਂ ਠੀਕ ਹੈ। ਬਾਬਾ ਜੀ ਅੱਜ ਅਸੀਂ ਸਾਡੇ ਸਾਂਝਾ ਪੰਜਾਬ ਜਿਹੜੀ ਟੀਮ ਹੈ ਸਾਡੀ, ਉਹ ਤੁਹਾਡੇ ਕੋਲ ਹਾਜ਼ਰ ਹੋਈ ਹੈ। ਜਗਪ੍ਰੀਤ ਸਿੰਘ। ਹਾਂ ਠੀਕ ਹੈ। ਹਾਂ ਉਹਨਾਂ ਦੇ ਦਾਦਾ ਸਨ ਗੁਰਨਾਮ ਸਿੰਘ। ਹਾਂ ਠੀਕ ਹੈ। ਹਾਂ ਨਾਨਕ ਸਿੰਘ ਮੱਲੀ ਸੀ ਇਹਨਾਂ ਦਾ ਬਾਬਾ, ਮੱਲੀਆਂ ਦਾ, ਹਾਂ। ਪਿੰਡ ਸੁਧਾਰ ਵਾਲੀ ਦੇ, ਜਿਹੜਾ ਵਡੇਰਾ ਸੀ ਇਹਨਾਂ ਦਾ। ਹਾਂ ਅੱਗੋਂ ਉਹਦੇ 2 ਮੁੰਡੇ ਹੁੰਦੇ ਨੇ, ਸੁੰਦਰ ਸਿੰਘ ਮੱਲੀ ਤੇ ਮੰਗਲ ਸਿੰਘ ਮੱਲੀ। ਹਾਂ ਇਹ ਤੁਸੀਂ ਨਾਂ ਸੁਣੇ? ਹਾਂ ਠੀਕ ਹੈ। ਸੁਣੇ ਨਹੀਂ ਵੇਖੇ ਨੇ। ਅੱਛਾ, ਵੇਖੇ ਨੇ? ਹਾਂ। ਵਾਹ ਜੀ ਵਾਹ। ਠੀਕ ਹੈ। ਤੇ ਦੱਸੋ, ਸੁੰਦਰ ਸਿੰਘ ਮੱਲੀ ਤੁਸੀਂ ਵੇਖਿਆ? ਹਾਂ ਅੱਛਾ। ਇਹਦੇ 4 ਬੱਚੇ ਸਾਡੇ ਕੋਲ ਆਏ। ਉਜਾਗਰ ਸਿੰਘ। ਹਾਂ ਅੱਛਾ, ਇਹ ਨਾਂ ਯਾਦ ਹੈ? ਹਾਂ ਸੁਦਾਗਰ ਸਿੰਘ, ਫੌਜਾ ਸਿੰਘ, ਕਪੂਰ ਸਿੰਘ। ਉਹਦੇ ਫਿਰ ਉਹਦੇ ਨਾਂ ਯਾਦ ਨੇ ਸਾਰੇ। ਉਹਦੇ ਘਰ ਦੇ ਬੰਦੇ ਨੇ। ਅੱਛਾ ਇਹ ਜਿਹੜੇ ਨੇ ਘਰ ਦੇ ਬੰਦੇ ਨੇ, ਜਿਵੇਂ ਖੇਡੀ ਦਾ, ਇਕੱਠੇ ਖੇਡੀ ਦਾ, ਅੱਛਾ ਅੱਛਾ ਉਹਨਾਂ ਦਾ ਘਰ ਦਾ ਨਾਂ ਹੈ। ਅੱਛਾ। ਇਹਨਾਂ ਦੇ ਉਜਾਗਰ ਸਿੰਘ, ਸੁਦਾਗਰ ਸਿੰਘ, ਫੌਜਾ ਸਿੰਘ। ਹਾਂ। ਠੀਕ ਹੈ। ਤੇ ਮੰਗਲ ਸਿੰਘ ਮੱਲੀ? ਉਹ ਜਿਹੜਾ ਇਹਨਾਂ ਦਾ ਦਾਦਾ ਆਂਦੇ ਨਾ ਬਾ, ਉਹ ਨਹੀਂ ਵੇਖਿਆ। ਨਾਨਕ ਸਿੰਘ ਮੱਲੀ? ਨਾਨਕ ਸਰ ਨਹੀਂ ਵੇਖਿਆ। ਅੱਗੋਂ ਸਾਰੇ ਤੁਸੀਂ ਦੇਖੇ? ਅਗਮ ਸਾਰੇ ਦੇ। ਤੁਹਾਡਾ ਜਿਹੜਾ ਹਾਣੀ ਸੀ, ਹਾਂ ਜਿਹਦੇ ਨਾਲ ਤੁਸੀਂ ਖੇਡਣਾ ਖੁੱਡਣਾ, ਹਾਂ ਜਿਹਦੇ ਨਾਲ ਬੜਾ ਪਿਆਰ ਮੋਹ ਸੀ, ਉਹ ਕੀ ਨਾਂ ਸੀ ਨਾ? ਉਹਦਾ ਨਾਂ ਨਿੱਕਾ ਕੀ, ਉਹ ਬੋਲ ਤੋਂ ਬੰਦਾ ਦਾ ਫੌਜਾ ਸਿੰਘ, ਸੁਦਾਗਰ ਸਿੰਘ, ਜਾਗਰ ਸਿੰਘ ਆਹ ਤੇ ਕਪੂਰ ਸਿੰਘ। ਕਪੂਰ ਸਿੰਘ। ਕਪੂਰ ਸਿੰਘ ਸੀ ਹਾਂ। ਤੁਹਾਡਾ ਹਾਣੀ? ਹਾਂ ਬੱਲੇ। ਪਾਣੀ ਨਹੀਂ, ਛੋਟਾ ਵੱਡਾ ਹੀ ਸਾਡਾ। ਅੱਛਾ, ਤੁਹਾਡੇ ਤੋਂ ਵੱਡਾ ਸੀ? ਹਾਂ ਉਹ ਵੱਡਾ ਹੀ, ਉਹ ਫੌਜ ਹੀ, ਅਸੀਂ ਛੋਟੇ। ਉਹ ਫੌਜ ਸਨ। ਠੀਕ। ਆ ਬਾਬਾ ਜੀ, ਮਾਰਸ਼ਲ ਫੈਮਿਲੀ ਨਾਲ ਇਹਨਾਂ ਦਾ ਤਾਲੁਕ ਸੀ, ਸਾਰੇ ਹੀ ਬੰਦੇ ਇਹਨਾਂ ਦੇ ਫੌਜੀ ਸਨ। ਹਾਂ ਬੜੇ ਫੌਜਾ। ਹਾਂ। ਫਿਰ ਬਾਬਾ ਜੀ ਮੰਗਲ ਸਿੰਘ ਮੱਲੀ। ਹਾਂ ਠੀਕ ਹੈ। ਹਾਂ ਤੇ ਇਹਨਾਂ ਦਾ ਇੱਕ ਪੁੱਤਰ ਸੀ ਸੋਰਨ ਸਿੰਘ, ਜਿਨ੍ਹਾਂ ਦੀ 7 ਸਾਲ ਚ ਮੌਤ ਹੋ ਗਈ। ਹਾਂ ਫਿਰ ਗੁਰਬਚਨ ਸਿੰਘ ਸੀ, ਹਾਂ ਉਹ 1.5-2 ਸਾਲ ਉਹਨਾਂ ਦੀ ਉਮਰ ਸੀ, ਉਹ ਵੀ ਫੌਤ ਹੋ ਗਿਆ। ਹਾਂ ਫਿਰ ਇਹਨਾਂ ਨੇ ਇੱਕ ਨਾਂ ਦੱਸਿਆ ਗੁਰਨਾਮ ਸਿੰਘ, ਜਿਹੜੇ ਦਾਦਾ ਨੇ ਜਗਪ੍ਰੀਤ ਸਿੰਘ ਦੇ। ਹਾਂ ਠੀਕ ਹੈ। ਤੇ ਗੁਰਨਾਮ ਸਿੰਘ ਤੁਹਾਡਾ ਹਾਣੀ ਸੀ ਜਾਂ ਤੁਹਾਡੇ ਤੋਂ? ਨਹੀਂ, ਉਹ ਮੇਰੇ ਰਹਿਣ ਚ ਨਹੀਂ ਆਉਂਦਾ। ਅੱਛਾ ਅੱਛਾ, ਕਿ ਗੁਰਨਾਮ ਸਿੰਘ ਕੌਣ ਸੀ? ਉਹ ਮੇਰੇ ਰਹਿਣ ਚ। ਹਾਂ ਹਾਂ। ਇਹਨਾਂ ਦੇ ਘਰ ਜਿਹੜੇ ਸਨ, ਉਹਨਾਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਚੜ੍ਹਦੇ ਪਾਸੇ ਸਨ। ਹਾਂ। ਇਸ ਵੇਲੇ ਅਸੀਂ ਜਿਸ ਜਗ੍ਹਾ ਤੇ ਬੈਠੇ ਹਾਂ, ਇਹ ਪਿੰਡ ਦੀ ਚੜ੍ਹਦੀ ਸਾਈਡ ਹੈ? ਅੱਛਾ ਅੱਛਾ ਆ ਮਕਾਨ ਅੱਛਾ। ਇਹਦੇ ਸਾਹਮਣੇ ਆ, ਪਿਛਲੇ ਪਾਸੇ ਉਹਨਾਂ ਦੇ ਘਰ। ਜੀ ਜੀ। ਅੱਛਾ। ਸਾਰੇ ਸਾਰੇ ਢਾਹ ਕੇ ਬਣੇ ਨੇ। ਸਾਰੇ ਢਾਹ ਕੇ ਬਣੇ। ਸਾਰੇ ਢਹਿ ਕੇ ਬਣੇ ਨੇ। ਹਾਂ ਉਹ ਇੱਕ ਪਰਲਾ ਇੱਕ ਰਹਿੰਦਾ ਹੀ, ਉਹਨਾਂ ਚੋਂ ਇੱਕ ਕੋਹੜੀ ਰਹਿੰਦੀ ਹੈ ਬਸ।
ਕੋਠੜੀ ਰਹਿੰਦੀ ਹੈ। ਪਸਾਰ ਦੇ ਵਿੱਚੋਂ ਕੋਠੀਆਂ 'ਚ ਬਣਾਈਆਂ ਹੂੰ ਤੇ ਦੂਜੇ ਢਾਲੇ ਦੇ ਇੱਕ ਪਸਾਰ ਦੇ ਵਿੱਚ ਰਹਿੰਦਾ ਹਿੱਸਾ ਹੂੰ ਉਹ ਸਾਰਾ ਢਾਇਆ। ਸਹੀ ਸਹੀ। ਬਾਬਾ ਜੀ ਇੱਕ ਗੱਲ ਸਾਨੂੰ ਹੋਰ ਦੱਸੋ ਹਾਂ ਕਿ ਜਦ ਆਪਣਾ ਦੂਸਰੀ ਵਰਲਡ ਵਾਰ ਹੋਈ ਹੈ, ਦੂਸਰੀ ਜੰਗ ਅਜ਼ੀਮ ਹੋਈ ਹੈ, ਹਾਂ ਤੇ ਉਹਦੇ ਵਿੱਚ ਨਾ ਕੈਦ ਹੋ ਗਏ ਸਨ ਉਜਾਗਰ ਸਿੰਘ ਤੇ ਹਾਂ ਸਾਰੇ ਕਦੇ ਕਹਿ ਇਹ ਗੱਲ ਸੁਣਾਓ ਸਾਰੀ, ਤੁਹਾਨੂੰ ਯਾਦ ਹੈ? ਆਹ ਕਹ ਯਾਰ ਇਹ ਗੱਲ ਕੈਦ ਹੋਏ ਹਨ। ਅੱਛਾ ਇਹ ਸਾਰੇ ਕੈਦ ਹੋਏ ਹਨ। ਫੌਜਾ ਸਿੰਘ ਹਾਂ ਸੁਦਾਗਰ ਸਿੰਘ ਨੇ ਹੀ ਗਿਆ ਫੌਜ ਨਹੀਂ ਹਾਂਜੀ ਉਹ ਇੱਥੇ ਹੀ ਘਰ ਹੀ ਪੱਠੇ ਛੱਟੇ ਮੈਂ ਵਾਈ ਬੀਜੀ ਕਰਦੇ। ਹਾਂ ਬਿਲਕੁਲ ਠੀਕ। ਤੇਰਾ ਭਰਾ ਹਨ, ਅੱਛਾ। 4 ਭਰਾ ਹਨ, 4 ਭਰਾ ਤੇਰੇ ਫੌਜ ਹਨ ਹਾਂ ਤੇ ਇੱਕ ਇੱਥੇ। ਅੱਛਾ ਹਾਂ ਅੱਛਾ। ਤੇ ਫਿਰ ਕੈਦ ਹੋ ਗਏ, ਕਿੰਨਾ ਚਿਰ ਕੈਦ ਰਹੇ? 6 ਸਾਲ ਜਿੰਨਾ ਚਿਰ ਜੰਗ ਰਹੀ ਉਹਨਾਂ ਚਿਰ ਕੈਦ ਰਿਹਾ। ਫਿਰ 1945 ਵਿੱਚ ਘਰ ਵਾਪਸ ਆਏ ਹਾਂ ਤੇ ਫਿਰ ਉਹਨਾਂ ਨੇ ਦੱਸਿਆ ਹਾਂ ਕਿ ਮੰਗਲ ਸਿੰਘ ਮੱਲੀ ਗਿਆ ਹਾਂ। ਬੜੀਆਂ ਠਾਠਾਂ ਦੇ ਨਾਲ, ਬਲਕਿ ਸਾਰਾ ਪਿੰਡ ਸੁਧਾਰ ਵਾਲੀ ਗਿਆ ਹਾਂ ਤੇ ਉਹਨਾਂ ਨੂੰ ਬੜੇ ਆਪਣਾ ਲਿਆਂਦਾ ਸੀ। ਵਾਜਿਆਂ ਦੇ ਨਾਲ ਲੈ ਕੇ ਆਏ, ਪੈਸੇ ਪੂਸੇ ਵੀ ਸੁੱਟਦੇ ਆਏ ਹਾਂ ਤੇ ਪਿੰਡ ਸੁਧਾਰ ਵਾਲੀ ਦੇ ਜਿਹੜੇ ਨਾਲ ਦੇ ਪਿੰਡ ਨੇ ਹਾਂ ਜੱਜੇ ਬਰੋਗੀ। ਅੱਛਾ ਹਾਂ ਬੜਿਆਣਾ ਬਡਿਆਣਾ ਹਾਂ ਹਾਂ ਠੀਕ ਹੈ। ਇਹਨਾਂ ਪਿੰਡਾਂ ਵਿੱਚ ਸਿੱਖ ਹੈ ਸਨ ਜੱਜੇ ਵੀ ਸਿੱਖਣਾ ਪੈਣ ਸੀ, ਭਰੋਗੇ ਵੀ ਸਿੱਖਣਾ ਪੈਣ ਸੀ, ਹਾਂ ਬੜਿਆਣਾ ਵੀ ਸਿੱਖਣਾ ਪੈਣ ਸੀ। ਠੀਕ ਹੈ। ਇਹ ਸਾਰੇ ਸਿੱਖਣੇ ਪੈਣ ਸੀ। ਅੱਛਾ 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 ਠੀਕ ਬੜਿਆਣਾ ਥੋੜੀ ਮਨਕੀਅਤ ਹੈ ਮੁਸਲਮਾਨਾਂ ਦੀ, ਅੱਛਾ ਦੂਜੇ ਸਾਰੇ ਸਿੱਖਾਂ ਦੇ। ਅੱਛਾ 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 ਤੇ ਜੱਜੀ ਲੋਕਾਂ ਹੀ ਕੋਈ ਨਹੀਂ ਹੈ ਹਾਂ ਤੇ ਭਰੋਗੀ ਆਇਆ ਹੂੰ ਬਾਬਾ ਜੀ ਉਸ ਵੇਲੇ ਸ਼ਹਿਰ ਕਿਹੜਾ ਲੱਗਦਾ ਸੀ ਸੁਧਾਰ ਵਾਲੀ ਨੂੰ? ਸਿਆਲਕੋਟ। ਸਿਆਲਕੋਟ ਲੋਕ ਵਿਆਹਾਂ ਸ਼ਾਦੀਆਂ ਤੇ ਜਾਣਾ ਉਹਨਾਂ ਹਾਂ ਨੇ। ਸਿਆਲਕੋਟ। ਅੱਛਾ ਅੱਜ ਕੱਲ ਤੇ ਬੜਿਆਣਾ ਤੁਹਾਨੂੰ ਪਤਾ ਬੜਿਆਣਾ ਤੋਂ ਆਏ ਦੇ ਸੀ ਨਾ। ਅੱਛਾ ਉਦੋਂ ਬੜਿਆਣਾ ਸਿਰਫ ਬੜਿਆਣਾ ਸੀ। ਆ ਜਿਹੜਾ ਹੈ ਨਾ ਅੱਡਾ ਹੂੰ ਇਹ ਕੋਈ ਸ਼ੈ ਨਹੀਂ। ਇਹ ਕੋਈ ਤੇ ਦੁਕਾਨ ਹਾਂ ਇਹ ਤੇ ਜਦੋਂ ਸਨ 75 ਹੋਇਆ 65 ਹੋਇਆ ਨਾ 65 ਹਾਂ ਇਹ 65 ਦੀ ਜਗ੍ਹਾ ਤੋਂ ਵਿੱਚ ਬਣਿਆ ਲੋਹਾਰ ਜਿਹੜਾ ਲੋਹਾਰ ਜਿਹੜੀ ਪਹਿਲੀ ਦੁਕਾਨ ਲੋਹਾਰ ਦੀ ਪਤਾ ਹੀ ਹਾਂਜੀ ਸੁਣਿਆ ਹੀ ਹੋਣਾ। ਹਾਂ ਹਾਂ ਇਹ ਕੱਲਾ ਸਿਰਫ ਇੱਥੇ ਰਹਿ ਗਿਆ। ਇਹਨੇ ਕੱਲੇ ਨੇ ਦੁਕਾਨ ਪਾਈ। ਇਹ ਵੀ ਬਹਾਦਰ ਹਿੰਦੁਸਤਾਨ ਦਾ ਹੈ, ਰਿਆਸਤ ਦਾ, ਹਿੰਦੁਸਤਾਨ ਤੋਂ ਆਏ ਨੇ। ਰਿਆਸਤ ਦਾ। ਹੂੰ ਤੇ ਉਹ ਇੱਥੇ ਉਹ ਬੈਠਾ ਸੀ ਤੇ ਉਹ ਫਿਰ ਕੱਲੀ ਦੁਕਾਨ ਨੇ ਪਾ ਲਈ। ਠੀਕ। ਅੱਲਾ ਨੇ ਕਰਮ ਕੀਤਾ ਬੜਿਆਣੇ ਦਾ। ਸਹੀ। ਬਾਬਾ ਜੀ ਕਿੰਨੀ ਪੈਲੀ ਸੀ ਇਹਨਾਂ ਦੀ? ਇਹਨਾਂ ਦੀ ਆਪਣਾ ਸੁਦਾਗਰ ਸਿੰਘ ਹੋਰਾਂ ਦੀ, ਉਜਾਗਰ ਸਿੰਘ ਹੋਰਾਂ ਪਹਿਲੀ ਦੀ? ਥੋੜੀ ਸੀ ਇਹਨਾਂ ਦੀ। ਪਹਿਲੀ ਥੋੜੀ ਸੀ? 350 ਰਕਬਾ ਸੀ। 350 ਦਾ ਰਕਬਾ ਸੀ ਸਾਰੇ ਪਿੰਡ ਦਾ। ਅੱਛਾ 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 ਹਾਂ 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 ਇਹ ਰਕਬਾ ਥੋੜਾ ਹੀ ਹੂੰ 350 ਰਕਬਾ। ਠੀਕ ਹੈ। ਤੇ ਜਿਹੜੀ ਸੜਕ ਬੜਿਆਣੇ ਤੋਂ ਸਿਆਲਕੋਟ ਜਾਂਦੀ ਉਸ ਸੜਕ ਤੇ ਇਹਨਾਂ ਦਾ ਰਕਬਾ ਸੀ? ਪਿੰਡੂ ਕਿਹੜੀ ਬਾਈ ਸੀ ਇਹਨਾਂ ਦਾ ਰਕਬਾ? ਇੱਥੋਂ ਜਿਹੜਾ ਨਾ ਇਹ ਜਿਹੜਾ ਗਾਂ ਹੋਈ ਥੋੜਾ ਜਿਹਾ ਅੱਛਾ ਸਾਹਬ ਨੇ ਇੱਥੋਂ ਹੀ ਇਸ ਪਾਸੇ ਪਰਾਂ ਬੜਿਆਣਾ ਹਾਂ ਆ ਪਾਸੇ ਲਾ ਆਇਆ। ਠੀਕ ਹਾਂ? ਠੀਕ। ਕੋਈ ਖੂਹ ਹੈ ਸੀ ਇਹਨਾਂ ਦਾ? ਆਹੋ ਅੱਛਾ ਕੀ ਅੱਲਾਂ ਸਨ ਖੂਹਾਂ ਦੀਆਂ ਉਸ ਵੇਲੇ? ਤੁਸੀਂ ਕਿੰਨੇ ਖੂਹ ਵੇਖੇ 47 ਵੇਲੇ? ਖੂਹ ਹੈ ਕੋਈ ਨਹੀਂ, ਕੋਈ ਖੂਹ ਸੀ ਉਹ ਕਬਰਾਂ ਦੇ ਵਿੱਚ ਸੀ। ਅੱਛਾ ਹਾਂ ਇੱਕ ਐਸੇ ਸੀ ਖੂਹ ਬਸ ਕੋਈ ਨਹੀਂ, ਕੋਈ ਪਾਣੀ ਨਹੀਂ ਆਉਂਦਾ ਖੂਹ ਵੀ ਕਹਿੰਦੇ ਆ। ਅੱਛਾ ਉਹਨੂੰ ਆਂਦੇ ਹੈ ਕਬਰਾਂ ਦਾ ਖੂਹ। ਹਾਂ। ਤੇ ਜਿਹੜਾ ਇੱਧਰ ਸੀ ਉਹਦਾ ਮਾਲਕ ਕੌਣ ਸੀ? ਉਹਦੇ ਬਾਰੇ ਵੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਕੋਈ ਹੱਲ ਹੈ ਸੀ ਖੂਹ ਦੀ, ਕੋਈ ਫਲਾਣੇ ਵਾਲਾ ਖੂਹ ਜਾਂ ਨਹੀਂ ਕਿਸੇ ਦੀ ਹਾਲ ਨਹੀਂ, ਆਪਣੇ ਆਪਣਾ ਹੀ ਖੂਹ। ਤੇ ਪਾਣੀ ਸ਼ਨੀ ਜਿਹੜਾ ਪੀਣਾ ਸੁਧਾਰ ਦੇ ਲੋਕਾਂ ਨੂੰ? ਬਾਹਰ ਸੀ ਨਾ ਉਹ ਖੂਹ। ਅੱਛਾ ਹਾਂ ਪਾਣੀ ਦਾ ਘਰਾਂ ਦੇ ਵਿੱਚੋਂ ਪੀਦਾ ਸੀ। ਨਹੀਂ ਤੂੰ ਕੋਈ ਪਿੰਡ ਹੈ ਹੀ ਖੂਹਾਂ ਛੂਈਆਂ ਉਸ ਵੇਲੇ? ਪਿੰਡ ਹੈ ਅੱਛਾ ਤੇ ਪਾਣੀ ਸਾਰੇ ਲੋਕ ਰਲ ਮਿਲ ਕੇ ਪੀਂਦੇ? ਰਲ ਮਿਲ ਕੇ ਪੀਂਦੇ। ਐ ਨਹੀਂ ਕੋਈ ਕਹਿੰਦਾ ਕਿ ਯਾਰ ਸਾਡਾ ਸਿੱਖਾਂ ਦਾ ਖੂਹ ਆ ਨਹੀਂ ਪੀਣਾ? ਕੋਈ ਨਹੀਂ ਕਹਿੰਦਾ। ਅੱਛਾ ਮਤਲਬ ਪੂਰੀ ਸਾਂਝ ਸੀ? ਹਾਂ ਪੂਰੀ ਸਾਂਝ ਮਾ ਕੇ ਖੂਹ ਦੇ ਵਿੱਚ ਕੋਈ ਬਾਲਟੀ ਫੁੱਲ ਡਿੱਗ ਪਈ ਨਹੀਂ ਤੇ ਆਪੇ ਕੱਢੀ ਦੀ। ਠੀਕ ਹੈ ਠੀਕ ਹੈ। ਬਾਬਾ ਜੀ ਜਗਪ੍ਰੀਤ ਵੀਰ ਨੇ 2 ਨਾਂ ਲਏ, ਹਾਂ। ਇੱਕ ਦੀਨਾ ਹਾਂ ਤੇ ਇੱਕ ਰੱਖਾ। ਹਾਂ ਉਹ ਮੁਸਲਮਾਨ ਸਨ, ਇਹਨਾਂ ਨਾਲ ਸਾਡਾ ਬੜਾ ਇੱਕ ਭਰਾਪਾ ਸੀ, ਆਣ ਜਾਣ ਸੀ ਮੈਂ ਆਖਿਆ ਉਹ ਮੇਰਾ ਵਾਲ ਸੀ ਅਲਾਦੀਨ। ਅੱਲਾਦੀਨ ਤੁਹਾਡਾ ਵਾਲਾ? ਹਾਂ ਤੇ ਬਾਬਾ ਰੱਖਾ ਉਹ ਮੇਰਾ ਚਾਚਾ ਹੈ। ਉਹ ਚਾਚਾ ਲੱਗਦਾ? ਇਹ ਦੋਵੇਂ ਭਰਾ ਸਨ। ਤੇ ਪਿੰਡ ਸੁਧਾਰ ਵਾਲੇ ਦੇ ਵਿੱਚ ਇਸ ਵੇਲੇ ਸਭ ਤੋਂ ਪੁਰਾਣੇ ਬੰਦੇ ਤੁਸੀਂ ਹੋਈ ਹੋ? ਮੈਂ यहाँ ਅੱਲਾਹ ਪਾਕ ਤੁਹਾਡੇ ਤੇ ਫਜ਼ਲ ਕਰੇ ਜੀ। ਠੀਕ ਹਾਂ ਠੀਕ। ਤੇ ਵੀ ਐਵੇਂ ਤੁਹਾਡੇ ਮੁਲਾਕਾਤ ਹੋਣ ਵਾਲੀ ਗੱਲ ਹੀ ਹੈ। और मैं थले मैंने शौक के 4 दिन शौक के रहना तुम लोग बड़ी तुरिया खलोता मेरे को नहीं आता गल्ला करता। हाँ जी 91-92 साल उम्र बनती ਤੁਹਾਡੀ? नहीं बीमार हो गया ना, नहीं तो कोई गल नहीं। बाबा जी उस वेले पैली बनना सारा वाहदा ही 350 रकबा दसिया तुसीं? वगदा थे। अच्छा हाँ तो पानी पूरा आ जांदा है? मुंजी शुंजी लगदी? बराना इलाका है, कोई होना कभी कोई होना कभी ना हो, कभी फसल हो जाना कभी ना होना, बस। अच्छा बनाना रखा है तो सुने होना 10वां मेरे। हाँ जी 10वां मेरे सुने ना। हाँ जी 10वां मील इन्ना इन्ना कुछ हुंदा है इत्थे 1.5 बन कनक लैके ना ये सारा इलाका दिता है साढ़े पिंड से
ਉਹ ਬੱਲੇ ਬੱਲੇ ਬੱਲੇ। ਹੁੰਦਾ ਹੀ ਕੱਖ ਨਹੀਂ। ਅੱਛਾ ਅੱਛਾ। 1.5 ਮਣ ਕਣਕ ਲਈ ਹੈ 1.5 ਮਣ ਕਣਕ ਦੇ ਬਦਲੇ ਹਾਂ ਇਹ ਸਾਰਾ ਇਲਾਕਾ ਸਾਰਾ ਇਲਾਕਾ ਲੈ ਦੇ ਛੜਿਆ। ਹਾਂ ਨਹੀਂ ਤੇ ਆ ਤੁਹਾਡੇ ਪਿੰਡ ਦਾ ਰਕਬਾ ਸੀ। ਹਾਂ ਸਾਡੇ ਪਿੰਡ ਦਾ ਮੀਲ ਤੱਕ। ਹਾਂ ਸਕੂਲ ਹੈ ਸੀ ਕੋਈ ਪਿੰਡ ਚ? ਸਕੂਲ ਉਦੋਂ ਕੋਈ ਨਹੀਂ, ਉਦੋਂ ਬੜਿਆਣੇ ਵਿੱਚ ਕੋਈ ਨਹੀਂ। ਬਟਿਆਣੇ ਵੀ ਕੋਈ ਹਾਂ ਸੀ ਬਾਹਰ ਕੁਝ ਵੀ ਨਹੀਂ ਸੀ। ਛੋਟਾ ਪ੍ਰਾਇਮਰੀ ਦਾ। ਛੋਟਾ ਜਿਹਾ। ਤੁਸੀਂ ਜਾਂਦੇ ਰਹੇ 47 ਤੋਂ ਪਹਿਲੇ ਸਕੂਲ? ਹਾਂ ਜਾਂਦੇ ਰਹੇ। ਉਹ ਕਿਹੜੀ ਜਗ੍ਹਾ ਜਾਂਦੇ ਰਹੇ? ਬੰਗਲੇ ਕਿੱਥੇ? ਅੱਜ ਤੇ ਇਹਨਾਂ ਦਾ ਨਹੀਂ ਹਸਪਤਾਲ ਜਿਹੜਾ ਹੁਣ ਸਕੂਲ ਹੈ। ਅੱਛਾ ਜਿਹੜਾ ਹੁਣ ਸਕੂਲ ਹੈ ਹਾਂ। ਉਹਦੇ ਸਾਹਮਣੇ ਅੱਛਾ ਅੱਛਾ ਸੜਕ ਪਾਰ ਕਰਕੇ ਅੱਛਾ ਜਿੱਥੇ ਭਾਬੀ ਆਏ ਨੇ। ਅੱਛਾ ਅੱਛਾ। 4 ਜਮਾਤਾਂ ਤੱਕ ਸੀ ਸਕੂਲ ਉਸ ਵੇਲੇ? ਪ੍ਰਾਇਮਰੀ ਹੀ? 5ਵੀਂ ਤੱਕ। 5ਵੀਂ ਤੱਕ ਪ੍ਰਾਇਮਰੀ ਸੀ। ਹਾਂ ਤੇ ਨਾਂ ਯਾਦ ਨੇ ਮਾਸਟਰਾਂ ਦੇ ਜਿਹੜਾ ਤੁਹਾਨੂੰ ਪੜਾਉਂਦਾ ਹੈ? ਨਹੀਂ ਨਾ ਨਹੀਂ ਯਾਰ। ਤੇ ਕੋਈ ਕਿਸੇ ਜਿਹੜਾ ਨਾਲ ਪੜਦਾ ਸੀ ਮੁੰਡਾ? ਹੋਰ ਪਿੰਡ ਦੇ ਮੁੰਡੇ ਨਾਲ ਜਾਂਦੇ ਹਨ? ਸਿੱਖਾਂ ਦੇ ਮੁੰਡੇ ਤੁਹਾਡੇ ਨਾਲ? ਜਾਂਦੇ ਹਨ ਬਾਬੂ ਕੋਈ ਨਹੀਂ। ਹੁਣ ਮੈਂ ਹੀ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੈਂ ਹੀ ਨਹੀਂ ਸਿੱਖਾਂ ਵਿੱਚੋਂ ਕੋਈ ਪੜਨ ਜਾਂਦਾ ਸੀ ਤੁਹਾਡਾ? ਵੀ ਜਾਂਦੇ ਹਨ। ਅੱਛਾ ਹਾਂ ਹਾਂ। ਜਾਂਦੇ ਸਾਰੇ ਸਿੱਖ ਹੀ ਹਨ। ਤਾਂ ਕੋਈ ਨਾਂ ਯਾਦ ਹੈ ਜਿਹੜਾ ਤੁਹਾਡਾ ਕਲਾਸ ਫੈਲੋ ਸੀ ਜਿਹੜਾ ਤੁਹਾਡੇ ਨਾਲ ਇਕੱਠਿਆਂ ਪੜਨਾ ਹੈ? ਪ੍ਰੀਤਮ ਸਿੰਘ। ਪ੍ਰੀਤਮ ਸਿੰਘ। ਅੱਛਾ ਪ੍ਰੀਤਮ ਸਿੰਘ ਦੇ ਕਿੰਨਾ ਵਿੱਚੋਂ ਹੀ? ਇਹਦਾ ਪਿਓ ਦਾ ਨਾਂ ਕੀ ਸੀ? ਉਹ ਪਰਲੇ ਪਾਸੇ ਹੈ ਮੱਲੀਆਂ ਦਾ ਇਹ। ਅੱਛਾ ਮੱਲੀ ਦੇ ਹਨ ਬਾਬੂ ਖੋਜ ਬੰਦੀ ਗਿਆ ਹੈ ਸਾਰਾ ਬਣ। ਹਾਂ ਹਾਂ ਠੀਕ ਹੈ ਠੀਕ। ਅੱਛਾ ਪ੍ਰੀਤਮ ਸਿੰਘ ਨਾਲ ਤੁਸੀਂ ਸਕੂਲ ਜਾਣਾ? ਹਾਂ ਸਹੀ। ਤੇ ਕੀ ਬਾਬਾ ਜੀ ਉਸ ਵੇਲੇ ਖੇਡਾਂ ਖੇਡਣੀਆਂ? ਕੌਡੀ ਸਿਰਫ ਕੌਡੀ? ਸ਼ਾਲ ਤੇ ਕੌਡੀ ਬਸ। ਛਾਲ ਮਾਰਨੀ ਤੇ ਕੌਡੀ ਖੇਡਣੀ? ਹਾਂ ਅੱਛਾ ਤੇ ਕੋਲ ਜੋ ਕੋਲ ਸ਼ੋ। ਵਾਹ ਜੀ ਵਾਹ। ਇਹਨਾਂ ਖੇਡਾਂ ਦੀ ਬਾਬਾ ਜੀ ਕੀ ਬਾਤ ਸੀ। ਬਾਬਾ ਜੀ ਲਾਮ ਤੇ ਜਾਂ ਤੁਹਾਡੇ ਸੁਧਾਰ ਵਾਲੀ ਪਿੰਡ ਕੋ ਮੇਲਾ ਸ਼ੇਲਾ ਹੋਣਾ? ਹਾਂ ਮੇਲਾ ਸ਼ੇਲਾ ਹੁੰਦਾ ਸੀ? ਅੱਛਾ ਕੋਟ ਮੇਲਾ ਹੁੰਦਾ। ਕੋਟ ਰਾਜਕੌਰ? ਹਾਂ ਅੱਛਾ ਉੱਥੇ ਮੇਲਾ ਹੁੰਦਾ। ਤੇ ਜਾਣਾ ਤੁਸੀਂ ਮੇਲਾ ਸ਼ੇਲਾ ਵੇਖਣ? ਹਾਂ। ਉਸ ਵੇਲੇ ਨਕਲਾਂ ਨੁਕਲਾਂ ਕਰਨ ਵਾਲੇ ਵੀ ਆਉਂਦੇ ਸਨ ਮੇਲਿਆਂ ਤੇ? ਗੋਈਏ ਕਿਹੜਾ ਮਸ਼ਹੂਰ ਸੀ ਉਸ ਵੇਲੇ ਗੋਈਆ? ਬੋਗੜ ਗਲਿਆ ਹੈ ਨਾਮ। ਬੋਗੜ ਕਿਲਾ? ਬੋਗੜ ਗਲਾ ਨਾਮ ਉਥੋਂ ਦਾ। ਅੱਛਾ ਸਿੱਖ ਮੁਸਲਮਾਨ ਉਹ ਗਾਂਦਾ ਵਜਾਉਂਦਾ ਸੀ ਮੇਲਿਆਂ ਤੇ? ਹਾਂ। ਅੱਛਾ ਬਾਬਾ ਜੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਸਾਡਾ ਦੇਸ਼ ਨਹੀਂ ਰਹਿਣਾ ਸਿੱਖਾਂ ਨੂੰ ਪਹਿਲਾਂ ਨਹੀਂ ਪਤਾ ਕਿ ਇੱਕ ਟਾਈਮ ਐਸਾ ਆਣਾ ਵੀ ਸਾਨੂੰ ਸਾਰਾ ਕੁਝ ਛੱਡ ਛਡਾ ਕੇ ਜਾਣਾ ਪੈਣਾ? ਉਹਨਾਂ ਨੂੰ ਪਹਿਲਾਂ ਨਹੀਂ ਪਤਾ ਮਗਰੋਂ ਪਤਾ ਹੋਇਆ ਮੈਂ ਆ ਨਹੀਂ ਸਕਦਾ। ਇਹ ਕੁਝ ਸਾਰੀ ਗੱਲ ਸੁਣਾਓ ਹਾਂ ਤੁਹਾਨੂੰ ਕੀ ਕੁਝ ਤੁਸੀਂ ਵੇਖਿਆ ਉਸ ਵੇਲੇ ਕਿਸ ਤਰ੍ਹਾਂ ਉਹਨਾਂ ਨੇ ਪਿੰਡ ਛੱਡਿਆ ਜਿਹੜਾ? ਪਿੰਡ ਬੜਾ ਔਖਾ ਚੱਲਿਆ। ਅੱਛਾ ਉਹਦਾ ਨਾ ਸਾਡੀ ਪਤਾਲ ਜੜਾ ਨੇ ਸਾਨੂੰ ਕੋਈ ਲਾ ਹੀ ਨਹੀਂ ਸਕਦਾ। ਇਹ ਤੇ ਫਿਰ ਜਦੋਂ ਤੁਹਾਨੂੰ ਦੱਸਿਆ ਨਾ ਇੱਥੇ ਇਕੱਠੇ ਹੋਣ ਸਿੱਖ ਤੇ ਜਿਹੜਾ ਨਾ ਇਹ ਨੇ ਸਿੱਖ ਮੁਸਲਮਾਨ ਇੱਥੋਂ ਦੇ ਬਾਬੇ ਦੀ ਕੋਲ ਹੀ ਨਾਲ ਪੈਂਦੇ ਉੱਥੋਂ ਦੇ ਮੁਸਲਮਾਨ ਉਹਨਾਂ ਰਾਤ ਨੂੰ ਪੈ ਮਾਰਿਆ ਉਹ ਮੁਸਲਮਾਨਾਂ ਨੂੰ। ਉਹ ਜਿਹੜਾ ਬੁੱਢਾ ਗਰਾਇਆ? ਆਹ ਬੁੱਢੇ ਗਰਾਇਆ ਜੱਥਾ। ਅੱਛਾ ਉਹਨਾਂ ਮਾਰਿਆ ਮੁਸਲਮਾਨ ਨੱਠੇ। ਹਾਂ ਜਿੱਥੇ ਜਿੱਥੇ ਆਏ ਉੱਥੇ ਨੱਠੇ। ਦਿਨ ਚੜ੍ਹਦੇ ਨੂੰ ਇਹ ਥਾਂ ਬੜਾ ਕੋਈ 2 ਮੀਲ ਇਹ ਥਾਂ ਜਿਹੜਾ ਅਸੀਂ ਦੱਸਦੇ ਹਾਂ। ਅੱਛਾ ਉਹਦੇ ਵਿੱਚ ਦਿਨ ਚੜ੍ਹਦੇ ਹੋ ਗਿਆ। ਜਥਾ ਇੰਨਾ ਸੀ ਉਧਰੋਂ ਪਸਰੂਰ ਸੀ ਜਥਾ ਸਾਡਾ ਪਿੰਡ ਦਾ। ਉਦੋਂ ਇੱਥੇ ਸਿੱਖ ਇੱਥੇ ਸਨ ਉਧਰੋਂ ਪਸਰੂਰ ਸਨ। ਬੱਲੇ ਬੱਲੇ ਬੱਲੇ। ਇੰਨੀ ਦੁਨੀਆ ਇਕੱਠੀ ਹੋ ਗਈ ਬੜਿਆਣੇ। ਤੁਸੀਂ ਉਹ ਵੇਖਿਆ ਸਾਰਾ ਕਿਉਂਕਿ ਬੜਿਆਣਾ ਬਿਲਕੁਲ ਤੁਹਾਡੇ ਗੁਆਂਢ ਚ? ਗੁਆਂਢ ਕੀ ਉੱਥੇ ਗਏ ਹਾਂ ਵਿੱਚ ਗਏ। ਅੱਛਾ ਤੇ ਸਾਨੂੰ ਸਿਖਾ ਕੇ ਆਇਓ ਨਾ ਹੁਣ ਅੱਗੋਂ ਨਾ ਆਇਓ ਗਏ। ਹਾਂ ਕਿਉਂ ਬੰਦੇ ਸਿੱਖਾਂ ਦੀ ਨਜ਼ਰਾਂ ਬਦਲੀਆਂ ਨੇ। ਹਾਂ ਤੁਹਾਡੇ ਪਿੰਡ ਦੇ ਸਿੱਖ ਤੁਹਾਨੂੰ ਕਹਿਣ ਲੱਗੇ ਤੁਸੀਂ ਤਾਂ ਚਲੋ ਜਾਂਦੇ ਉਹਨਾਂ ਦੇ ਪਿੱਛੇ ਕੋ ਮਾੜਾ ਮੋਟਾ ਕੋ ਰਾਸ਼ਨ ਰੂਸ਼ਨ ਲੈ ਕੇ ਹੁਣ ਨਾ ਯਾਰ ਆਇਓ ਤੁਹਾਡੇ ਤੇ ਨਾ ਬਣ ਜੇ। ਵਾਹ ਜੀ ਵਾਹ ਵਾਹ। ਇਹ ਮਤਲਬ ਇੰਨਾ ਪਿਆਰ ਸੀ। ਠੀਕ ਹੈ ਠੀਕ ਹੈ। ਤੇ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਮੱਲੀ ਸਨ ਉਹ ਵੀ ਬੜਿਆਣੇ ਇਕੱਠੇ ਹੋਏ? ਠੀਕ ਹੈ ਠੀਕ ਹੈ। ਤੇ ਮਾਲ ਡੰਗਰ ਬਾਬਾ ਜੀ ਇਸੇ ਤਰ੍ਹਾਂ ਹੀ ਵਾਰਾ? ਮਾਲ ਡੰਗਰ ਕੋਈ ਛੱਡ ਗਿਆ ਤੇ ਕੋਈ ਲੈ ਗਿਆ। ਮੁੜ ਜਾਵਾ। ਅੱਛਾ ਅੱਛਾ। ਮਾਲ ਡੰਗਰ ਕੋਈ ਲੈ ਗਿਆ ਕੋਈ ਛੱਡ ਗਿਆ। ਛੱਡਿਆ ਬਹੁਤਾ ਹੀ ਮਤਲਬ ਥੋੜਾ ਗਿਆ ਇੱਕ ਦੋ ਲੈ ਗਿਆ। ਹਾਂ ਉਹਨਾਂ ਦਿਨਾਂ ਦੇ ਵਿੱਚ ਆਪਣਾ ਮੰਗਲ ਸਿੰਘ ਸੁਦਾਗਰ ਸਿੰਘ ਉਜਾਗਰ ਸਿੰਘ ਆਪਣੇ ਮਕਾਨਾਂ ਦੀ ਤਿਆਰੀ ਕਰ ਰਹੇ ਸਨ। ਇੱਟ ਸ਼ੇਟਾਂ ਦੇ ਹਸੜਾਏ ਹੀ ਇਹੀ ਮਟੀਰੀਅਲ ਸਾਰਾ ਰਹਿ ਗਈ ਉੱਥੇ ਦਾ ਉੱਥੇ। ਬਿਲਕੁਲ ਨਸੀਬ ਨਹੀਂ ਹੋਇਆ ਉਹਨਾਂ ਨੂੰ। ਹਾਂ ਬਿਲਕੁਲ ਗੱਲ ਠੀਕ ਹੈ। ਠੀਕ ਹੈ ਨਾ। ਅੱਛਾ ਅੱਛਾ। ਇਹ ਬਿਲਕੁਲ ਤਿਆਰ। ਹਾਂ ਹਾਂ। ਜਿਹੜਾ ਜਾਗਰ ਸਿੰਘ ਨਾ ਉਹਨੇ ਤਿਆਰ ਕਰ ਛੱਡਿਆ ਸੀ। ਅੱਛਾ ਬਿਲਕੁਲ ਤਿਆਰ ਨਹੀਂ ਹੋਇਆ। ਉਹਨੇ ਛੱਤ ਛੁੱਤ ਪੈ ਗਿਆ ਸੀ ਲੱਗ ਪਿਆ ਸੀ ਬੈਗ। ਅੱਛਾ ਅੱਛਾ। ਹਾਂ ਛੱਤ ਛੁੱਤ ਮਤਲਬ ਪੈ ਗਿਆ ਸੀ ਤਿਆਰੀ ਤੂਰੀ ਰਹਿ ਗਈ। ਠੀਕ ਉਜਾਗਰ ਸਿੰਘ।
ਤੇ ਬਾਬਾ ਜੀ ਇਕੱਠੇ ਹੀ ਉਦੋਂ ਉਸ ਵੇਲੇ ਇਕੱਠੇ ਅੱਡੋ ਅੱਡ ਹੋ ਗਏ ਹਨ ਉਜਾਗਰ ਸਿੰਘ ਸੁਦਾਗਰ ਸਿੰਘ ਭਰਾ? ਪਹਿਲਾਂ ਇਕੱਠੇ ਸਨ ਤੇ ਫਿਰ ਆ ਕੇ ਅੱਡੋ ਅੱਡ ਹੋਣ ਵੱਖਰੇ ਵੱਖਰੇ ਮਕਾਨ ਬਣਾਉਣ ਦੇ ਸਨ ਤੇ ਬਡਿਆਣੇ ਜਦੋਂ ਕੈਂਪ ਹੋਇਆ ਵੇ ਤੇ ਪਿੰਡ ਵਾਲਿਆਂ ਨੇ ਮੁਸਾਦਾ ਕੀਤਾ ਤੁਸੀਂ ਰਲ ਮਿਲ ਕੇ ਜਿਹੜੇ ਮੁਸਲਮਾਨ ਹਾਂ? ਨਹੀਂ, ਡਰਦਾ ਹੀ ਰਿਹਾ ਕਿਸੇ ਜਗ੍ਹਾ। ਅੱਛਾ ਅੱਛਾ। ਉਹਨਾਂ ਨੂੰ ਸਾਡੇ ਕੋਲ ਡਰ ਸੀ, ਸਾਨੂੰ ਉਹਨਾਂ ਕੋਲ ਡਰ। ਹਾਂ, ਸਾਨੂੰ ਤੇ ਆਪਣੇ ਬੰਦੇ ਕੋਲ ਨਹੀਂ ਨਾ ਡਰ। ਤੇ ਉਹ ਵਿੱਚੋਂ ਉਹ ਸਾਡੇ ਕੋਲ ਡਰ ਰਿਹਾ, ਉਹਨਾਂ ਕੋਲ ਡਰਦੇ। ਹਾਂ ਹਾਂ, ਠੀਕ ਠੀਕ। ਹਾਂ ਬਿਲਕੁਲ। ਤੁਹਾਨੂੰ ਇਹ ਕਿਤੇ ਇਹ ਨਾ ਕੋਈ ਕਰਦੇ ਨੇ ਸਾਡੇ ਨਾਲ ਇਹ ਨਾ ਮਾਰ ਦੇਣਾ ਸੀ, ਉਹਨਾਂ ਇਹ ਨਾ ਮਾਰ ਦੇਣਾ ਸੀ, ਇਹ ਨਾ ਮਾਰ। ਜੀ ਜੀ ਜੀ। ਇੱਕ ਡਰ ਵੀ ਵਜ੍ਹਾ ਬਣੀ ਹਾਂ ਕਿ ਜਿੱਥੇ ਲੋਕ ਆਪਸ ਵਿੱਚ ਜਾਣ ਲੱਗਿਆ ਇੱਕ ਦੂਸਰੇ ਦੀ ਹਾਲ ਚਾਲ ਨਹੀਂ ਪੁੱਛ ਸਕੇ। ਤੁਹਾਨੂੰ ਕੋ ਮਿਲਿਆ ਸੱਜਣ ਤੁਹਾਨੂੰ ਜਿਵੇਂ ਕਪੂਰ ਸਿੰਘ ਤੁਹਾਡੇ ਬਾਬਿਆਂ ਨੂੰ ਅੱਲਾ ਰੱਖਾ ਨੂੰ ਬਾਬੇ ਦੀਨਾਂ ਨੂੰ ਮਿਲ ਮਿਲਾ ਕੇ ਗਏ? ਉਦੋਂ ਮਿਲ ਮਿਲਾ ਕੇ ਸਾਡੇ ਕੋਲ ਤਲਵਾਰ ਸੀ, ਉਹ ਲੈ ਗਿਆ ਮਿਲ ਮਿਲਾ ਕੇ ਸਾਡੇ ਨਾਲ। ਅੱਛਾ, ਤਲਵਾਰ ਦਿੱਤੀ ਤੁਹਾਡੇ ਬਜ਼ੁਰਗਾਂ ਨੇ ਕਿ ਬਲੋ ਜੀ ਔਖੇ ਭਾਰੇ ਵੇਲੇ ਕੰਮ ਆਏਗੀ। ਬਾਬਾ ਜੀ ਬਾਅਦ ਚ ਕੋਈ ਖੱਤ ਪੱਤਰ ਆਂਦੇ ਰਹੇ ਤੁਹਾਨੂੰ ਤੁਹਾਡੇ ਬਜ਼ੁਰਗਾਂ ਨੂੰ? ਇੱਕ ਅੱਧਾ ਖਤ ਆਇਆ ਸੀ। ਅੱਛਾ, ਉਦੋਂ ਹੀ ਨਵਾਂ ਹੀ। ਅੱਛਾ, ਉਹ ਖਤ ਘੱਲਣ ਵਾਲੇ ਕੌਣ ਸਨ? ਪ੍ਰੀਤਮ ਸਿੰਘ ਨੇ ਖਤ। ਉਹ ਟੁਰ ਗਿਆ ਸੀ ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ ਜਾ ਟੁਰ ਗਿਆ। ਹਾਂ ਹਾਂ, ਉਹ ਯਾਰ ਕੱਲਾ ਹੀ ਭਰਾ। ਉੱਥੇ ਟੁਰ ਗਏ ਤੇ ਉੱਥੇ ਜਾ ਕੇ ਦੋਨੇ ਗੱਡੀਆਂ ਬਣਾ ਲਈਆਂ। ਅੱਛਾ, ਹਾਂ। ਤੇ ਹੋਰ ਇਹਨਾਂ ਵਿੱਚੋਂ ਸੁਦਾਗਰ ਸਿੰਘ ਉਜਾਗਰ ਸਿੰਘ ਹੋਰਾਂ ਇਹਨਾਂ ਵਿੱਚ ਕੋਈ ਖਬਰ ਨਹੀਂ ਆਈ ਪਿੱਛੇ ਜਾ ਕਿੱਥੇ ਬੈਠੇ ਨੇ? ਨਹੀਂ, ਇਹ ਪਤਾ ਸਾਨੂੰ ਮਾੜੀ ਬੁੱਚੀਆਂ ਦੀ ਬੈਠੇ ਆ। ਮਾੜੀ ਬੁੱਚੀਆਂ ਦੀ ਨਾਲ ਹੀ ਹੈ। ਅੱਛਾ, ਇਹ ਉਹਨਾਂ ਘਰ ਪਾਏ ਹਨ ਭਾਈ, ਉੱਥੇ ਬੈਠੇ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ। ਤੇ ਕੋਈ ਵਾਪਸ ਪਰਤਿਆ ਬਾਅਦ 47 ਤੋਂ ਬਾਅਦ? ਆਇਆ ਸੀ ਮੰਗਲ ਸਿੰਘ, ਉਹ ਪਾਸੇ ਦਾ ਸੀ ਮੰਗਲ ਸਿੰਘ। ਅੱਛਾ, ਉਸ ਪਾਸੇ ਦਾ ਸੀ। ਨਹੀਂ ਐਸੇ ਨਾਮ ਇਹਨਾਂ ਵਿੱਚੋਂ ਹੀ ਸੁਦਾਗਰ ਸਿੰਘ ਹੋਰਾਂ ਇਹਨਾਂ ਦੇ ਚਾਚਾ ਬਾਬਾ? ਨਹੀਂ, ਇਹਨਾਂ ਚੋਂ ਨਹੀਂ, ਮਾਰਾ ਇਹਨਾਂ ਦੀ ਬੁਲਾਰੀ ਦਾ ਸ਼ਰੀਕੇ ਚੋਂ। ਅੱਛਾ, ਮੰਗਲ ਸਿੰਘ ਮੱਲੀ ਆਇਆ ਸੀ। ਉਹ ਜ਼ਮੀਨ ਦਾ ਕੋਈ ਕੇਸ ਸੀ ਉਹਦਾ ਬੜਿਆ। ਅੱਛਾ, ਤੇ ਉਹ ਜ਼ਮੀਨ ਨਹੀਂ ਉਹਨੂੰ ਮਿਲਣੀ ਪਈ। ਹਾਂ ਹਾਂ, ਉਹ ਫਿਰ ਕੇਸ ਆ ਕੇ ਖੜਾਇਆ ਸੀ ਉਹਨੇ। ਅੱਛਾ, ਫਿਰ ਆਪਣੇ ਕਾਗਜ਼ ਪੱਤਰ ਲੈ ਗਿਆ ਤੂੰ ਨੰਬਰ ਸ਼ੰਬਰ? ਹਾਂ। ਅੱਛਾ ਅੱਛਾ, ਫਿਰ ਤੁਹਾਨੂੰ ਮਿਲਿਆ ਕਿ ਰਿਹਾ ਸਾਡੇ ਕੋਲ? ਅੱਛਾ, ਹਾਂ। ਤੇ ਕੀ ਗੱਲਾਂ ਕੋ ਸੁਣਾਉਂਦਾ ਸੀ ਸਾਨੂੰ ਜਾਣ ਲੱਗਿਆ? ਕੋਈ ਮੁਸ਼ਕਲ ਤੇ ਨਹੀਂ ਰਾਹ ਦੇ ਵਿੱਚ ਆਈ? ਕੋਈ ਨਹੀਂ, ਉਹ ਟੁਰ ਗਿਆ ਸੀ। ਆਂਦਾ ਮੈਂ ਬੜੀ ਦੂਰ ਟੁਰ ਗਿਆ ਬਾਰਡਰ ਤੇ ਪਾਰ। ਹਾਂ ਤੇ ਹਾਂ ਕਿ ਤੂੰ ਸਾਰੇ ਇੱਥੇ ਬੈਠੇ? ਆ ਮੈਨੂੰ ਪਤਾ ਫੌਜੀ ਆ ਮੈਂ। ਫੌਜੀ ਹੋ? ਅੱਛਾ, ਮੈਨੂੰ ਪਤਾ ਬਾਰਡਰ ਤੇ ਹਿਲਜੁਲ ਹੁੰਦਾ ਹੀ ਰਹਿੰਦਾ। ਹਾਂ, ਤੇ ਮੈਂ ਜੋ ਇੱਕ ਵਾਰੀ ਉਜੜਿਆ ਤੇ ਦੂਜੀ ਵਾਰ ਮੈਂ ਉੱਥੇ ਜਾ ਬੈਠਾ। ਮੈਂ ਉੱਥੇ ਹਾਂ ਬੜਿਆਣੇ ਦੇ ਗਏ ਮੇਰੇ ਨਾਲ ਦੇ, ਮੈਂ ਵੀ ਉੱਥੇ ਜਾ ਬੈਠਾ। ਅੱਛਾ ਅੱਛਾ, ਹਾਂ। ਉਹ ਜਿੱਥੋਂ ਦੇ ਬੜਿਆਣੇ ਦੇ ਮੱਲੀ ਗਏ ਸਨ ਉੱਥੇ? ਹਾਂ ਹਾਂ, ਉੱਥੇ ਉਹਨਾਂ ਨੇ ਹਾਈਟ ਹੋ ਗਿਆ। ਆਰਾਮ ਨਾਲ ਬੈਠੇ ਤੁਹਾਨੂੰ 2-4 ਜਗ੍ਹਾ ਲੱਗੀਆਂ ਨੇ, ਉੱਥੇ ਕੋਈ ਨਹੀਂ ਸਾਨੂੰ ਜਾਣ ਦੀ ਪਰਵਾਹ। ਇੱਥੇ ਹੁਣ 2-4 ਜਗ੍ਹਾ ਲੱਗੀਆਂ ਨੇ। ਹਾਂ, ਤੇ ਸਾਰੇ ਮੁਸ਼ਕਿਲ ਪੇਸ਼ ਆਈ। ਮੰਗਲ ਸਿੰਘ ਕਦੋਂ ਆਇਆ? 65 ਦੀ ਜੰਗ ਤੋਂ ਬਾਅਦ ਆਇਆ ਕਿ ਪਹਿਲੇ ਹੀ ਆਇਆ? ਮਤਲਬ ਬਾਬਾ ਜੀ 47 ਤੋਂ ਬਾਅਦ ਜਲਦੀ ਆ ਗਿਆ ਮੰਗਲ ਸਿੰਘ? ਜਲਦੀ ਆ ਗਿਆ। ਅੱਛਾ, 5-7 ਸਾਲਾਂ ਬਾਅਦ ਵਾਪਸ। ਅੱਗੋਂ ਉਹ ਬਾਬੇ ਤੇ ਨਹੀਂ ਰਹੇ ਜਿਹੜੇ ਪੁਰਾਣੇ ਬੰਦੇ ਸਨ ਤੁਹਾਡੇ ਹਾਨ ਦੇ? ਤੇ ਹੋ ਵੀ ਸਕਦਾ ਵੇ ਕਿ ਤੁਹਾਡੇ ਹਾਨ ਦੇ? ਨਹੀਂ, ਕੋਈ ਨਹੀਂ। ਹਾਂ, ਪਤਾ ਮੈਨੂੰ ਕੋਈ ਨਹੀਂ ਰਿਹਾ। ਅੱਛਾ, ਤੇ ਅੱਗੋਂ ਜਿਹੜੀ ਨਵੀਂ ਨਸਲ ਹੈ ਉਹ ਬਾਬੇ ਮਰਨ ਤੋਂ ਪਹਿਲੇ ਦੱਸ ਗਏ ਆਪਣੀ ਨਵੀਂ ਨਸਲ ਨੂੰ ਕਿ ਯਾਰ ਸਾਡਾ ਪਿੰਡ ਸਾਡੀਆਂ ਜਿਹੜੀਆਂ ਜੜ੍ਹਾਂ ਸਨ ਸੁਧਾਰ ਵਾਲੀ ਦੇ ਵਿੱਚ। ਠੀਕ ਹੈ, ਤੇ ਉਹ ਇੱਥੇ ਆਂਦੇ ਨੇ ਆਪਣਾ ਪਿੰਡ ਵੇਖਣ ਸੁਧਾਰ ਵਾਲੀ। ਤੁਸੀਂ ਕੋਈ ਉਹਨਾਂ ਦਾ ਕੁਝ ਚਾਅ ਕਰੋਗੇ? ਆਓ ਭਗਤ ਕਰੋ। ਆਪੇ ਕਰਨਾ ਪੈ ਜਦੋਂ ਤੂੰ ਆਇਆ। ਤੂੰ ਆਇਆ ਸੁਣਾ ਮੇਰੇ ਰਾਹ ਨਾਲ ਤੂੰ ਹਿੰਦੁਸਤਾਨ ਦਾ। ਜੀ ਜੀ, ਦਾਅਵਾ ਤੇਰਾ ਕਰਨਾ ਹੀ ਪੈਣਾ। ਜੇ ਨਾ ਕਰਾਂਗੇ ਤੇ ਤੂੰ ਅਸੀਂ ਤੇਰੇ ਕੇ ਬਗਾ ਤੂੰ ਸਾਡਾ ਕੀ ਬਗਾ। ਜੀ ਜੀ ਜੀ, ਕਰਨਾ ਹੀ ਪੈਂਦਾ। ਅੱਛਾ, ਮੈਨੂੰ ਇੱਕ ਗੱਲ ਦੱਸੋ, ਜਿਹੜਾ ਬਾਬਾ ਅੱਲਾ ਰੱਖਾ ਸੀ ਇਹ ਕਦੋਂ ਫੌਤ ਹੋਏ? ਇਹਨਾਂ ਨੂੰ ਹੋ ਗਏ 18-20 ਸਾਲ। ਅੱਛਾ ਅੱਛਾ, ਤੇ ਬੰਦੇ ਤੁਹਾਡੇ ਪਿੰਡ ਦੇ ਜਿਹੜੇ ਸਨ ਮੁਲਾਜ਼ਮ ਸਨ ਫੌਜ ਦੇ ਵਿੱਚ ਸਨ ਜ਼ਿਆਦਾ? ਸਾਰਾ ਪਿੰਡ ਹੀ ਫੌਜੀ? ਸਾਰਾ ਪਿੰਡ ਹੀ ਫੌਜੀ ਦਾ ਸੀ। ਅੱਛਾ, ਬ੍ਰਿਟਿਸ਼ ਆਰਮੀ ਦੇ ਵਿੱਚ। ਠੀਕ ਹੈ, ਤੇ ਬਾਕੀ ਜਿਹੜੇ ਲੋਕ ਸਨ ਉਹ ਵਾਈ ਬੀਜੀ ਕਰਦੇ ਸਨ? ਠੀਕ ਹੈ, ਤੇ ਤੁਹਾਡੇ ਬਜ਼ੁਰਗ ਵੀ ਵਾਈ ਬੀਜੀ ਕਰਨੀ? ਠੀਕ ਹੈ ਬਾਬਾ ਜੀ, ਹੋਰ ਕੋਈ ਗੱਲ ਉਸ ਦੌਰ ਦੀ ਤੁਸੀਂ ਆਪਣੇ ਪਿੰਡ ਸੁਧਾਰ? ਕੋਈ ਲੜਾਈ ਝਗੜਾ ਤੇ ਨਹੀਂ ਹੋਇਆ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਆਪਸ ਵਿੱਚ? ਅੱਛਾ, ਪਿੰਡ ਸਾਡਾ ਠੀਕ ਹੀ ਬੜੇ ਮੁਸਲਮਾਨ ਸਿੱਖ ਜਾਣ ਸਹੀ। ਸਹੀ, ਠੀਕ ਹੈ ਠੀਕ ਹੈ। ਤੇ ਲਾਮ ਦੇ ਪਿੰਡਾਂ ਦੇ ਕੋਈ ਜਿੱਥੇ ਜਿੱਥੇ ਪਏ 47 ਵੇਲੇ ਤੁਹਾਡੇ ਪਿੰਡ ਸੁਧਾਰ ਵਾਲੀ? ਨਹੀਂ, ਜਦੋਂ
ਪਿਆ ਪਰ ਜਦੋਂ ਟੁਰ ਗਿਆ ਪਾਕਿਸਤਾਨ ਬਣ ਗਿਆ ਨਾ, ਪਾਕਿਸਤਾਨ ਬਣ ਗਿਆ ਨੇ ਦੱਸਾਂ ਬਣ ਗਿਆ ਤੇ ਉਦੋਂ ਪਿਆ ਅੱਛਾ ਪਿਆ ਬਾਅਦ ਚ ਉਹਨਾਂ ਦੇ ਘਰਾਂ ਵਿੱਚ ਕੋਈ ਲੁੱਟਣ ਲੁੱਟਣ ਜੋ ਵੀ ਹੈ ਲੁੱਟਣ ਲੱਗਾ ਹਾਂ ਨਹੀਂ ਤੇ ਪਹਿਲਾਂ ਕੋਈ ਨਹੀਂ ਪਹਿਲੇ ਕੋਈ ਨਹੀਂ ਸੀ ਜਦੋਂ ਟੁਰ ਗਏ ਬਾਅਦ ਚ ਫਿਰ ਉਹਨਾਂ ਦੇ ਘਰ ਉਹ ਆਇਆ ਪਹਿਲ ਹੋਇਆ ਤੁਹਾਡਾ ਮਾਲ ਹੈ ਅੱਛਾ 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 ਤੁਹਾਡਾ ਮਾਲ ਹੈ ਸਾਡੀ ਉਮਰ ਕੋਈ ਨਹੀਂ ਕੋਈ ਕਿਉਂ ਲੱਭਦਾ ਪਿਆ ਅਖੀਰ ਬਾਬਾ ਜੀ ਝਟਕਾ ਕਰਦੇ ਸਨ ਇਸ ਗੱਲ ਨੂੰ ਲੈ ਕੇ ਕਿ ਬਾਅਦ ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਸਨ ਕਿ ਮੁਸਲਮਾਨ ਮੁੱਕ ਮੁਕਾ ਸੀ ਤੁਸੀਂ ਕੁਰਬਾਨੀ ਨਹੀਂ ਕਰਨੀ ਅੱਛਾ ਪਹਿਲਾਂ ਸਾਡੇ ਕੋਈ ਝਟਕਾ ਨਹੀਂ ਹੁੰਦਾ ਅੱਛਾ ਮਜ਼ਾ ਦਿਖਾ ਲੈਂਦੇ ਹਾਂ ਹੁਣ ਲੱਗੇ ਹਮ ਝਟਕਾ ਕਰਨਾ ਮੈਂ ਥੋੜਾ ਜਿਹਾ ਵਿੱਚ ਬੰਦੇ ਅੱਛਾ ਉਹ ਵੀ ਸਾਡੇ ਬੰਦੇ ਨਹੀਂ ਆਣੇ ਨੇ ਜਿਹੜੇ ਉਹਨਾਂ ਨੂੰ ਰੋਕ ਲਿਆ ਹਾਂ ਕਿਉਂਕਿ ਅਕਸਰੀਅਤ ਉਹਨਾਂ ਦੀ ਹਾਂ 12 ਉਹਨਾਂ ਨਹੀਂ ਕੋਈ ਚੜ ਕੇ ਕੋਈ ਕੰਮ ਨਹੀਂ ਹਾਂ ਗੱਜ ਵੱਜ ਕੇ ਨਹੀਂ ਕੰਮ ਨਹੀਂ ਉਹਨਾਂ ਨੇ ਕੀਤਾ ਜੇ ਕੋਈ ਕੀਤਾ ਤਾਂ ਪੜਦੇ ਚ ਤੇ ਬਾਬਾ ਜੀ ਖਰਾਸ ਖਰੂਸ ਹੈ ਹੀ ਆਪਣੇ ਪਿੰਡ ਚ ਹਾਂ ਖਰਾਸ ਹੈ ਅੱਛਾ 2 ਖਰਾਸ ਹਾਂ ਉਹ ਕਿਨੇ ਲਵਾਇਆ ਸੀ ਤਰਖਾਨ ਮੁਸਲਮਾਨ ਸਨ ਅੱਛਾ ਠੀਕ ਹੈ ਤੇ ਕੋਲੂ ਛੋਲੂ ਵਾਸਤੇ ਉਹ ਦੂਰ ਕੋਲੂ ਵਾਸਤੇ ਬੜਿਆਣੇ ਜਾਣਾ ਪੈਂਦਾ ਸੀ ਠੀਕ ਤੇ ਵਿਆਹਾਂ ਸ਼ਾਦੀਆਂ ਦੇ ਅੱਗੇ ਪਿੱਛੇ ਤੁਸੀਂ ਸਿਆਲਕੋਟ ਸ਼ਹਿਰ ਜਾਣਾ ਸੌਦਾ ਸੁਦਾ ਲੈਣਾ ਹੈ ਤੇ ਖੱਤਰੀ ਹੈ ਸਨ ਆਪਣੇ ਪਿੰਡ ਚ ਸੁਧਾਰ ਉੱਥੇ ਹਨ ਬੜਿਆਣੇ ਸਾਡੇ ਤੁਸੀਂ ਛੋਟੀ ਮੋਟੀ ਜਿਹੜੀ ਦੁਕਾਨ ਸੀ ਉਹ ਬੜਿਆਣੇ ਹਾਂ ਸੀ ਨਿੱਕੀ ਦੁਕਾਨ ਅੱਛਾ ਬੜਿਆਣੇ ਆਉਂਦਾ ਬੰਦਾ ਦੇ ਕੋਲ ਅੱਛਾ ਬੜਿਆਣੇ ਬੰਦਾ ਆਣਾ ਉਹ ਖੱਤਰੀ ਹੋਣਾ ਨਾ ਯਾਦ ਉਸ ਬੰਦੇ ਦਾ ਜਿਹੜਾ ਫਕੀਰ ਹੈ ਫਕੀਰ ਸਾਈਂ ਕਿ ਫਕੀਰ ਚੰਦ ਅੱਛਾ ਉਹ ਬੰਦਾ ਸੀ ਖੱਤਰੀ ਬੜਿਆਣੇ ਆਣਾ ਤੈਨੂੰ ਸੁਧਾਰ ਵਾਲੀ ਦੁਕਾਨ ਰੱਖੀ ਦੁਕਾਨ ਇੱਕ ਹੀ ਤੇ ਬਾਬਾ ਜੀ ਕੋਈ ਵਿਆਹ ਸ਼ਾਦੀ ਵੇਖਿਆ ਉਸ ਦੌਰ ਦਾ 47 ਤੋਂ ਪਹਿਲੇ ਕਿਵੇਂ ਚੜ੍ਹਨੀਆਂ ਉਹ ਗੱਲ ਕੋਈ ਸੁਣਾ ਵਿਆਹ ਸਾਰੇ ਵੇਖਣ ਉਹਨਾਂ ਨੇ ਅੱਛਾ ਵੇਚਣ ਜਾਂਦੇ ਰਹੇ ਆਉਂਦੇ ਰਹੇ ਅੱਛਾ ਸਾਰੇ ਵੇਖਣ ਸਹੀ ਵਿਆਹ ਕਰਦੇ ਅੱਛਾ ਤੇ ਆਂਦੇ ਹਾਂ ਉਸ ਦੌਰ ਚ ਜਿਹੜੀਆਂ ਜਿੰਨਾਂ ਬਰਾਤਾਂ ਪੈਦਲ ਹੀ ਜਾਣਾ पैदल ही जाने अच्छा पैदल वो सर मेरी जान पूरी आए गई है पैदल मेरी अच्छा पाकिस्तान बने जाए हाँ पैदल ते रात भी रही यहाँ भला 2 रात रही कभी परत के नहीं आई रात रह के हमने जाने की उदू सेवा सुबह करनी सेवा बड़ी सी हाँ चौल पकाने अच्छा खंड पानी खंड पी के पानी अच्छा ना पाना जिन्ना को खा सके नाल दाल सही ठीक है फिर बाबा जी हाँ अल्लाह पाक से दे सलामत रखे जो कुछ तुहानू याद सी तुसीं सानू दस्सिया ते बाकी तुसीं घर दस रहे हो कि इस पासे सारे जेड़े भी घर सन उन्हां दे ठीक अच्छा जी बजुर्ग दस रहे ने 1947 तो पहले जेड़े घर सन पिंड सुधार वाली चलो इधर देखो जी नहीं यार मुंह तो बंद रखो ना जिदा मुंह में चाहे मैं कट चला भी चलो बाबा जी जेड़ा पिछे मकान एक पिछे लाल सिंह दा लाल चंद दा नंबरदार अच्छा 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 हाँ अच्छा अच्छा ते बाकी है सारी टल्ली उन्हां दी सी केड़े है वाले भी जद्दी इत्थों दे रहन वाले ने कि कितों आए ने नहीं घमियारां दे घर जद्दी अच्छा बाबा जी एक गल मैं करना तुहाडे नाल भुल गया वो गल है वे कि 47 तो बाद जेड़े महाजर लोग आए तुहाडे सुधार वाली पिंड च वो कित्थों आए गुरदासपुर दे ते जम्मू दे भी लोग है ने अच्छा बहुत ही जेड़ी तादाद है लोकां दी जेड़े महाजर ने वो जम्मू दे ने ते बाकी घर गुरदासपुर दे ने होर कोई हुशियारपुर तो भी है ने अच्छा गुरदासपुर ते जम्मू तो आके महाजर लोग 1947 तो बाद पिंड सुधार वाली च वसे
ਠੀਕ ਹੈ ਤੇ ਐਸਾ ਜਿਹੜੇ ਮੰਗਲ ਸਿੰਘ ਉਜਾਗਰ ਫੌਜਾ ਸਿੰਘ ਕਪੂਰ ਸਿੰਘ ਇਹਨਾਂ ਦੇ ਘਰਾਂ ਦੇ ਵਿੱਚ ਇਸ ਵੇਲੇ ਕਿੱਥੋਂ ਲੋਕ ਵਸਦੇ ਪਏ? ਉਹ ਗੁਰਦਾਸਪੁਰੀ ਨੇ। ਅੱਛਾ ਗੁਰਦਾਸਪੁਰ ਦੇ ਲੋਕ ਵਸਦੇ। ਚਲੋ ਜੀ ਠੀਕ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।